ਜਿਹੜੇ ਐਗਰੀਕਲਚਰ ਖੇਤੀਬਾੜੀ ਦਾ ਕੰਮ ਹੈਗਾ ਏ, ਸਾਡੇ ਪਾਕਿਸਤਾਨੀ ਜਿਹੜੇ ਉੱਥੇ ਕੰਮ ਕਰਦੇ ਨੇ, ਪੇਪਰਾਂ ਵਾਲਿਆਂ ਨੂੰ ਲੱਭ ਜਾਂਦਾ ਤੇ ਬਗੈਰ ਪੇਪਰਾਂ ਵਾਲਿਆਂ ਨੂੰ ਲੱਭ ਜਾਂਦਾ ਹੈ। ਔਰ ਅਗਰ ਲੱਭ ਜਾਂਦਾ ਹੈ ਤੇ ਤਨਖਾਹ ਐਵਰੇਜ ਕਿੰਨੀ ਕੁ ਮਿਲਦੀ ਹੈ ਨਵੇਂ ਬੰਦੇ ਨੂੰ ਤੇ ਪੁਰਾਣੇ ਨੂੰ, ਦੇਸੀ ਕੋਲ ਤੇ ਗੋਰੇ ਕੋਲ, ਇਹ ਜ਼ਰਾ ਦੱਸ ਦਿਓ। ਇਟਲੀ ਜਿਹੜਾ ਉਹ ਸੀਜ਼ਨਲ ਵੀਜ਼ੇ, ਜਿਹੜੇ ਸੀਜ਼ਨਲ ਵੀਜ਼ੇ ਹੁੰਦੇ ਨੇ ਉਹਦੇ ਚ ਐਗਰੀਕਲਚਰ ਦਾ ਬੜਾ ਮਤਲਬ ਇੱਕ ਨਾਂ ਹੈ ਯੂਰਪ ਦੇ ਵਿੱਚ ਇਟਲੀ ਦੇ। ਅਗਰ ਇਟਲੀ ਚ ਲੋਕ ਆਉਂਦੇ ਨੇ ਨਾ ਜ਼ਿਆਦਾਤਰ ਉਹ ਐਗਰੀਕਲਚਰ ਦੇ ਵੀਜ਼ੇ ਤੇ ਆਉਂਦੇ ਨੇ, ਜਿਹੜਾ ਸੀਜ਼ਨਲ ਵੀਜ਼ਾ ਹੁੰਦਾ ਹੈ। ਬਗੈਰ ਪੇਪਰਾਂ ਤੋਂ ਕੰਮ ਦੀ ਗੱਲ ਕਰੀਏ ਨਾ ਉਹ ਬਹੁਤ ਮੁਸ਼ਕਿਲ ਹੈ। ਹੁਣ ਤੇ ਕਦੀ ਸੁਣਿਆ ਵੀ ਨਹੀਂ ਕਿਸੇ ਨੇ ਬਗੈਰ ਪੇਪਰਾਂ ਤੋਂ ਕੋਈ ਬੰਦਾ ਵੀ ਜਾਂਦਾ ਹੋਏ ਨਾ। ਤੁਸੀਂ ਇੱਥੋਂ ਡੰਕੀ ਲਾਈ, ਅੱਜ ਅੱਲਾ ਦਾ ਸ਼ੁਕਰ ਹੈ ਤੁਹਾਡੇ ਕੋਲ ਪੇਪਰ ਨੇ, ਤੁਸੀਂ ਆਪਣੀ ਫੈਮਿਲੀ ਨੂੰ ਵੀ ਖੜਿਆ, ਬੱਚੇ ਵੀ ਤੁਹਾਡਾ ਮਤਲਬ ਜੋ ਵੀ ਸਿਸਟਮ ਹੁੰਦਾ ਏ। ਤੇ ਮੈਨੂੰ ਇਹ ਦੱਸੋ ਕਿ ਇਹ ਜਿਹੜੇ ਡੰਕੀ ਲਾ ਕੇ ਅੱਜ ਕੱਲ ਮੁੰਡੇ ਉੱਥੇ ਜਾ ਰਹੇ ਨੇ, ਇਹਨਾਂ ਦਾ ਕੋਈ ਫਿਊਚਰ ਹੈ ਉੱਥੇ ਅੱਜ ਕੱਲ? ਕਿਉਂਕਿ ਅਲਬਾਨੀਆ ਘੱਲੀ ਜਾਂਦੇ ਨੇ ਪਏ, ਕਿਸੇ ਨੂੰ ਕਿਸੇ ਪਾਸੇ ਟੋਰੀ ਜਾਂਦੇ ਨੇ ਪਏ, ਅਸਾਈਲਮ 3 ਮਹੀਨੇ ਚ ਮੁਕਾਈ ਜਾ ਰਹੀ। ਵਿਜ਼ਿਟ ਵੀਜ਼ੇ ਦੇ ਉੱਤੇ ਤੁਸੀਂ ਕੰਮ ਨਹੀਂ ਕਰ ਸਕਦੇ। ਹਾਂ, ਇੱਕ ਉਹਨੂੰ ਚੇਂਜ ਹੁੰਦਾ ਹੈ। ਉੱਥੇ ਦੇ ਮੁੰਡੇ ਅਸੀਂ ਦੌੜਾਂ ਲਾਉਂਦੇ ਆ ਕਿ ਸਾਡੇ ਨਾਲ ਕੋਈ ਗੋਰੀ ਫਸ ਜੇ, ਕੋਈ ਗੋਰੀ ਮਤਲਬ ਇਸ ਤਰ੍ਹਾਂ ਦੀ ਮਿਲ ਜੇ ਜਿਹੜਾ ਵਿਆਹ ਕਰ ਲੇ ਤਾਂ ਸਾਡੇ ਪੇਪਰ ਬਣ ਜਾਣ। ਇਟਲੀ ਦੇ ਵਿੱਚ ਇਸ ਤਰ੍ਹਾਂ ਨਹੀਂ ਹੈ। ਇਟਲੀ ਦੇ ਵਿੱਚ ਕਿਉਂਕਿ ਪੇਪਰ ਲੱਭ ਜਾਂਦੇ ਨੇ, ਅਸਾਈਲਮ ਪਾਸ ਹੋ ਜਾਂਦਾ, ਇਮੀਗ੍ਰੇਸ਼ਨ ਹੀ ਖੁੱਲ ਜਾਂਦੀ ਹੈ ਇੱਥੇ। ਉਹ अस्सलाम वालेकुम दोस्तों, मैं औरंगजेब बेग एक नवी वीडियो नवी कहानी के नाल तुहाडे नाल एक बार फिर मैं मुखातब हाँ। आज की वीडियो मिक्स होगी पंजाबी उर्दू। तो हमारे साथ मौजूद है जनाब गुलफाम अली साहब, इनका जो चैनल अपना भी है गुल्लू विलाग। ये पूरे यूरोप ਦੇ ਗੁੱਲੂ ਦੇ ਨਾਂ ਤੋਂ ਮਸ਼ਹੂਰ ਨੇ ਤੇ ਅਸੀਂ ਵੀ ਇਹਨਾਂ ਨੂੰ ਗੁੱਲੂ ਭਾਈ ਹੀ ਕਹਾਂਗੇ। ਤੇ ਤੁਸੀਂ ਇਹਨਾਂ ਦਾ ਜਿਹੜਾ ਨਾ ਚੈਨਲ ਵੀ ਜਾ ਕੇ ਜ਼ਰਾ ਦੇਖਣਾ ਕਿ ਉਹਦੇ ਤੇ ਬੜੀਆਂ ਬੜੀਆਂ ਆਲੀਸ਼ਾਨ ਕਿਸਮ ਦੀਆਂ ਵੀਡੀਓਜ਼ ਪਾਉਂਦੇ ਨੇ, ਵੀਜ਼ਿਆਂ ਦੀਆਂ ਮਾਲੂਮਾਤ। ਫਿਰ ਜਨਾਬ ਇਟਲੀ ਦੇ ਵਿੱਚ ਹੁੰਦੇ ਨੇ ਬੇਸਿਕਲੀ ਪੱਕੇ, ਇਹਨਾਂ ਕੋਲ ਕਾਗਜ਼ ਨੇ, ਫੈਮਿਲੀ ਇਹਨਾਂ ਦੀ ਇਟਲੀ ਦੇ ਵਿੱਚ। ਤੇ ਇਹਨਾਂ ਕੋਲ ਅਸੀਂ ਟਾਈਮ ਲਿਆ ਹੈ ਤੁਹਾਡੇ ਦੋਸਤਾਂ ਵਾਸਤੇ, ਵੀਰਾਂ ਵਾਸਤੇ ਜਿਹੜੇ ਸਾਨੂੰ ਵੇਖ ਰਹੇ ਹੋ ਮਿਸਟਰ ਬੇਗ ਤੇ ਅਸੀਂ ਜਨਾਬ ਗੱਲਬਾਤ ਕਰਾਂਗੇ ਵੀਜ਼ਿਆਂ ਦੇ ਹਵਾਲੇ ਨਾਲ ਤੇ ਹੋਰ ਵੀ ਜਿਹੜੇ ਐਸੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਜ਼ਿਹਨ ਦੇ ਵਿੱਚ ਨੇ ਆਉਂਦੀਆਂ ਨਾ ਕਿ ਯਾਰ ਸਾਨੂੰ ਕੋਈ ਬੰਦਾ ਲੱਭੇ ਜਿਹੜਾ ਕੋਈ ਟਰੈਵਲ ਏਜੰਟ ਨਾ ਹੋਏ, ਸਾਨੂੰ ਲੁੱਟ ਨਾ ਲੇ, ਵੈਸੇ ਹੀ ਸਾਨੂੰ ਮੁਫਤ ਇਨਫੋਰਮੇਸ਼ਨ ਦੇ। ਤੇ ਉਹ ਤੁਹਾਡੇ ਸਾਹਮਣੇ ਦੋ ਬੰਦੇ ਬਹਿ ਗਏ ਆ ਤੇ ਅੱਲਾ ਦਾ ਸ਼ੁਕਰ ਹੈ ਜਿਹੜਾ ਵੀ ਤਜਰਬਾ ਹੋਏਗਾ ਤੁਹਾਨੂੰ ਸ਼ੇਅਰ ਕਰਨੇ ਆ। ਤੇ ਉਹ ਜਨਾਬ ਤੁਸੀਂ ਕਮੈਂਟ ਵੀ ਬਾਅਦ ਚ ਕਰ ਦਿਓ, ਅਸੀਂ ਉਹਦਾ ਵੀ ਜਵਾਬ ਤੁਹਾਨੂੰ ਦਿਆਂਗੇ। ਤੇ ਅੱਜ ਤੁਹਾਡਾ ਵਕਤ ਜ਼ਾਇਆ ਕਰਨ ਤੋਂ ਬਗੈਰ ਗੁਫ਼ਤਗੂ ਦਾ ਆਗਾਜ਼ ਕਰਨੇ ਆ। ਗੁੱਲੂ ਭਾਈ ਸਲਾਮ ਅਲੈਕੁਮ। ਵਾਲੇਕੁਮ ਅਸਲਾਮ ਬੇਗ ਸਾਹਿਬ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਜੀ। ਤੁਸੀਂ ਆਪਣੇ ਜਨਾਬ ਚੈਨਲ ਤੇ ਮੈਨੂੰ ਇਨਵਾਈਟ ਜਿਹੜਾ ਕੀਤਾ ਹੈ, ਮੈਨੂੰ ਤੁਸੀਂ ਦਾਵਤ ਦਿੱਤੀ ਹੈ ਤੇ ਬਹੁਤ ਸ਼ੁਕਰੀਆ ਜੀ। ਬੜਾ ਮੈਨੂੰ ਅੱਛਾ ਲੱਗ ਰਿਹਾ ਜਨਾਬ। ਨਹੀਂ ਜੀ, ਮੇਰੀ ਖੁਸ਼ੀ ਹੈ ਕਿ ਤੁਸੀਂ ਜਨਾਬ ਇੰਨਾ ਕੰਮ ਕਰ ਰਹੇ ਹੋ, ਜੌਬ ਵੀ ਆਪਣੀ ਕਰਦੇ ਹੋ, ਰੋਜ਼ੀ ਰੋਟੀ ਵੀ ਕਮਾ ਰਹੇ ਹੋ, ਔਰ ਉਤੋਂ ਦੀ ਨਵੀਆਂ ਨਵੀਆਂ ਵੀਡੀਓ ਵੀ ਆਪਣੇ ਚੈਨਲ ਤੇ ਤੁਸੀਂ ਪਾਉਂਦੇ ਹੋ। ਅੱਛਾ ਮੈਨੂੰ ਇਹ ਦੱਸੋ, ਸਭ ਤੋਂ ਪਹਿਲਾਂ ਤੇ ਮੈਨੂੰ ਇਹ ਦੱਸੋ ਜਿਹੜਾ ਹਰ ਬੰਦੇ ਦੇ ਜ਼ਿਹਨ 'ਚ ਸਵਾਲ ਹੈ ਕਿ ਜਿਹੜਾ ਵੀਜ਼ਾ ਹੁੰਦਾ ਹੈ ਇਟਲੀ ਦਾ, ਉਹ ਡੰਕੀ ਦੇ ਇਲਾਵਾ ਵੀਜ਼ਾ ਵੀ ਲੋਕਾਂ ਨੂੰ ਮਿਲਦਾ ਹੈ? ਕੋਈ ਸਪਾਂਸਰ ਕਰਦਾ ਹੈ ਕਿ ਹਰ ਬੰਦੇ ਦੇ ਜ਼ਿਹਨ 'ਚ ਇਹ ਹੈ ਕਿ ਭਾਜੀ ਡੰਕੀ ਲੱਗਣੀ ਹੈ ਤੇ ਜਾਂ ਏਜੰਟ ਨੇ ਘੱਲਣਾ ਹੈ ਤੇ ਉੱਥੇ ਜਾ ਕੇ ਇਲੀਗਲੀ ਪਹੁੰਚਣਾ ਹੈ? ਥੋੜਾ ਜਿਹਾ ਦੱਸ ਦਿਓ ਹਾਂ ਆਮ ਜ਼ਬਾਨ 'ਚ ਕਿ ਇਟਲੀ ਜਾਣ ਦਾ ਜਿਹੜਾ ਬੇਸਿਕ ਤਰੀਕਾ ਹੈ ਜਾਂ ਜਿਹੜਾ ਕੋਈ ਉਹਦਾ ਆਪਸ਼ਨ ਹੈ, ਲੋਕੀ ਜਿਹੜੇ ਇਸਤੇਮਾਲ ਵੀ ਕਰਕੇ ਜਾ ਚੁੱਕੇ ਨੇ, ਉੱਥੋਂ ਅਸੀਂ ਗੱਲ ਦਾ ਸਟਾਰਟ ਕਰ ਰਹੇ ਹਾਂ ਤੇ ਨਾਲ ਨਾਲ ਅਸੀਂ ਹੋਰ ਵੀ ਫਿਰ ਗੱਲਾਂ ਆਪਸ 'ਚ ਕਰਦੇ ਰਹਾਂਗੇ। ਅੱਛਾ ਬੇਗ ਸਾਹਿਬ ਵੇਖੋ, ਇਟਲੀ ਦੇ ਜਾਂ ਯੂਰਪ ਦੇ ਵਿੱਚ 90% ਜਿਹੜੇ ਲੋਕ ਨੇ ਨਾ ਉਹ ਵਾਕਈ ਡੰਕੀ ਲਾ ਕੇ ਆਉਂਦੇ ਨੇ। ਉਹਦਾ ਰੀਜ਼ਨ ਹੈ ਵੇ ਕਿ ਅਸੀਂ ਲੋਕ ਆ ਬੜੇ ਕਾਲੇ। ਅਸੀਂ ਆਨੇ ਆ ਕਿ ਏਜੰਟ ਨੂੰ ਜ਼ਿਆਦਾ ਅਸੀਂ ਪੈਸੇ ਦੇਣ ਦੇ ਮਤਲਬ ਤਿਆਰ ਹੋ ਜਾਂਦੇ ਆ। ਏਜੰਟ ਨੂੰ ਆਨੇ ਆ ਸਾਨੂੰ ਮਹੀਨੇ ਡੇਢ ਦੇ ਵਿੱਚ ਯੂਰਪ ਭੇਜ ਦੇ। ਇਟਲੀ ਸਮੇਤ ਪੂਰਾ ਯੂਰਪ ਜਿਹੜਾ ਵੀਜ਼ੇ ਜ਼ਰੂਰ ਦਿੰਦਾ ਵੇ। ਉਹਦਾ ਇੱਕ ਪ੍ਰੋਸੀਜਰ ਰੱਖਿਆ, ਇੱਕ ਉਹਨਾਂ ਤਰੀਕਾਕਾਰ ਰੱਖਿਆ। ਸਹੀ ਹੈ, ਉਹਨੂੰ ਅਗਰ ਅਸੀਂ ਫਾਲੋ ਕਰਨੇ ਆ ਤੇ ਵੀਜ਼ਾ ਜ਼ਰੂਰ ਮਿਲਦਾ। ਕਿਉਂ ਨਹੀਂ ਮਿਲਦਾ? ਲੋਕ ਵੀਜ਼ੇ ਲੈ ਕੇ ਵੀ ਆਉਂਦੇ ਨੇ। ਔਰ ਇਟਲੀ ਜਿਹੜਾ ਉਹ ਸੀਜ਼ਨਲ ਵੀਜ਼ੇ, ਵਰਕ ਵੀਜ਼ੇ ਦੀ ਅਗਰ ਗੱਲ ਕਰੀਏ ਨਾ, ਸੀਜ਼ਨਲ ਵੀਜ਼ੇ ਉਹਦੇ ਵਿੱਚ ਹੁੰਦੇ ਨੇ, ਸੀਜ਼ਨਲ ਤੇ ਨਾਨ ਸੀਜ਼ਨਲ। ਜਿਹੜੇ ਸੀਜ਼ਨਲ ਵੀਜ਼ੇ ਹੁੰਦੇ ਨੇ ਉਹਦੇ ਚ ਐਗਰੀਕਲਚਰ ਦਾ ਬੜਾ ਮਤਲਬ ਇੱਕ ਨਾਂ ਹੈ ਯੂਰਪ ਦੇ ਵਿੱਚ ਇਟਲੀ ਦੇ। ਅਗਰ ਇਟਲੀ ਚ ਲੋਕ ਆਉਂਦੇ ਨੇ ਨਾ ਜ਼ਿਆਦਾਤਰ ਉਹ ਐਗਰੀਕਲਚਰ ਦੇ ਵੀਜ਼ੇ ਤੇ ਆਉਂਦੇ ਨੇ, ਜਿਹੜਾ ਸੀਜ਼ਨਲ ਵੀਜ਼ਾ ਹੁੰਦਾ ਹੈ, ਮਤਲਬ 9 ਮਹੀਨੇ ਦਾ ਜ਼ਿਆਦਾਤਰ ਉਹ ਹੁੰਦਾ ਹੈ। ਆਮ ਜ਼ਬਾਨ ਖੇਤੀਬਾੜੀ ਦਾ ਹੋ ਗਿਆ ਨਾ। ਤੇ ਉਹਦੇ ਮੈਂ ਕਾਫੀ ਆਪਣੀ ਵੀਡੀਓਜ਼ ਵਿੱਚ ਦੱਸਿਆ ਵੀ, ਹੁਣ ਤੇ ਵੈਸੇ ਲੋਕਾਂ ਨੂੰ ਕਾਫੀ ਪਤਾ ਲੱਗ ਗਿਆ। ਤੇ ਮੈਂ ਆਪਣਾ ਦੱਸਾਂ, ਮੈਂ ਅਗਰ ਬੇਗ ਸਾਹਿਬ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਕਿ ਵੀਜ਼ਾ ਲੈਣਾ ਏਡਾ ਆਸਾਨ ਹੈ, ਵੈਸੇ ਅਗਰ ਸਹੀ ਬੰਦਾ ਗੱਲ ਕਰੇ ਨਾ ਤੇ ਯੂਰਪ ਦਾ ਵੀਜ਼ਾ ਵੈਸੇ ਆਸਾਨ ਤੇ ਕੋਈ ਨਹੀਂ, ਪਰ ਆਸਾਨ ਉਦੋਂ ਬਣ ਜਾਂਦਾ ਜਦੋਂ ਅਸੀਂ ਉਹਨਾਂ ਦੇ ਸਟੈਪ ਫਾਲੋ ਕਰ ਲਈਏ ਨਾ, ਤੇ ਫਿਰ ਬੜਾ ਆਸਾਨ ਹੈ। ਸਹੀ ਹੈ ਜਾਂ ਤਰੀਕਾ ਆ ਜਾਂਦਾ ਹੈ? ਤਰੀਕਾ ਜੇ ਮੈਂ ਜਦੋਂ ਆਇਆ ਹਾਂ, ਮੈਂ ਖੁਦ ਡੰਗੀ ਲਾ ਕੇ ਆਇਆ ਵਾ। ਸਹੀ ਹੈ, ਸਾਨੂੰ ਉਦੋਂ ਪਤਾ ਹੀ ਨਹੀਂ ਹੈ। ਯਕੀਨ ਮੰਨੋ ਸਾਨੂੰ ਅਸਾਈਲਮ ਦਾ ਵੀ ਨਹੀਂ ਪਤਾ ਹੈ।
ਤੇ ਜਦੋਂ ਹੁਣ ਪਤਾ ਲੱਗਿਆ ਨਾ ਕਿ ਯਾਰ ਵੀਜ਼ਾ ਤੇ ਇੰਜ ਲੱਗ ਸਕਦਾ ਤੇ ਮੈਂ ਤੇ ਵੀਡੀਓ ਵੀ ਬਣਾਈ ਹੈ ਕਿ ਯਾਰ ਬੰਦਾ ਖੁਦ ਚਾਹੇ ਨਾ ਤਾਂ ਖੁਦ ਵੀ ਵੀਜ਼ਾ ਲੱਗ ਜਾਂਦਾ ਅੱਛਾ ਵਰਕ ਵੀਜ਼ਾ ਤੇ ਵੇਖੋ ਵਰਕ ਵੀਜ਼ਾ ਹੈ ਤੁਸੀਂ ਅਗਰ ਕਿਸੇ ਨੇ ਵੀ ਕਢਵਾਉਣਾ ਆ ਕੇ ਕੰਮ ਕਰਨਾ ਚਾਹੁੰਦਾ ਉਹਦੇ ਵਾਸਤੇ ਤੁਹਾਨੂੰ ਸਪਾਂਸਰ ਜ਼ਰੂਰ ਕੋਈ ਕਰੇ ਤਾਂ ਫੇਰ ਇਹ ਨਹੀਂ ਹੈ ਕਿ ਤੁਹਾਡਾ ਦਿਲ ਕਰਦਾ ਪਿਆ ਜੇ ਤੁਸੀਂ ਸੁੱਤੇ ਉੱਠੇ ਹੋ ਤੇ ਤੁਸੀਂ ਕਿਹਾ ਯਾਰ ਚੱਲੀਏ ਇਟਲੀ ਤੇ ਉੱਥੇ ਜਾ ਕੇ ਕੰਮ ਕਰੀਏ ਕਿਸੇ ਦੀ ਵੀਡੀਓ ਵੇਖੀਏ ਪਤਾ ਲੋਕ ਅੱਜ ਕੱਲ ਸ਼ਾਰਟ ਵੀਡੀਓ ਬਣਾਉਂਦੇ ਨੇ ਤੇ ਪੂਰੀ ਇਨਫੋਰਮੇਸ਼ਨ ਉਹਦੇ ਚ ਨਹੀਂ ਦੱਸ ਸਕਦੇ ਹੈ ਤੇ ਉਹ ਕਹਿ ਹਟਦੇ ਨੇ ਇਟਲੀ ਦੇ ਵੀਜ਼ੇ ਖੁੱਲ ਗਏ ਨੇ ਖੁਦ ਅਪਲਾਈ ਕਰੋ ਹਾਲਾਂਕਿ ਖੁਦ ਬੰਦਾ ਨਹੀਂ ਅਪਲਾਈ ਕਰ ਸਕਦਾ ਬੰਦੇ ਸਾਰੇ ਜ਼ਰਾ ਧਿਆਨ ਨਾਲ ਸੁਣ ਲਵੋ ਬੜੀਆਂ ਬੇਗ ਸਾਹਿਬ ਤੁਸੀਂ ਵੀ ਦੱਸਿਆ ਵੀਡੀਓ ਵਿੱਚ ਮੈਂ ਵੀ ਦੱਸਿਆ ਮੇਰੇ ਵਾਂਗ ਹੋਰ ਵੀ ਬੜੇ ਭਰਾ ਨੇ ਜਿਹੜੇ ਦੱਸਦੇ ਨੇ ਕਿ ਯਾਰ ਖੁਦ ਨਹੀਂ ਜੇ ਅਪਲਾਈ ਹੋਣਾ ਇਹਦਾ ਤਰੀਕਾ ਘਰ ਹੈ ਵੇ ਕਿ ਇੱਥੇ ਕੋਈ ਬੰਦਾ ਜਿਹਦਾ ਆਪਣਾ ਕਾਰੋਬਾਰ ਹੈ ਠੀਕ ਹੈ ਉਹ ਕੋਈ ਵੀ ਹੋ ਸਕਦਾ ਉਹ ਪਾਕਿਸਤਾਨੀ ਹੋਏ ਇੰਡੀਅਨ ਹੋਏ ਇਟਾਲੀਅਨ ਹੋਏ ਕੋਈ ਵੀ ਹੈ ਜਦੋਂ ਵੀਜ਼ੇ ਓਪਨ ਹੁੰਦੇ ਨੇ ਉਹਦਾ ਆਪਣਾ ਕਾਰੋਬਾਰ ਹੈ ਉਹਦੇ ਰਿਲੇਟਡ ਇਮੀਗ੍ਰੇਸ਼ਨ ਓਪਨ ਹੁੰਦੀ ਹੈ ਵੀਜ਼ੇ ਓਪਨ ਹੁੰਦੇ ਨੇ ਫਿਰ ਉਹ ਤੁਹਾਨੂੰ ਸਪਾਂਸਰ ਭੇਜੇ ਫਿਰ ਤੁਸੀਂ ਉਹਦੇ ਸਪਾਂਸਰ ਦੀ ਬੇਸ ਦੇ ਉੱਤੇ ਤੁਸੀਂ ਐਮਬੈਸੀ 'ਚ ਜਾ ਕੇ ਵੀਜ਼ਾ ਲੈਣਾ ਇਹ ਨਹੀਂ ਹੈ ਕਿ ਤੁਸੀਂ ਖੁਦ ਮਤਲਬ ਜਿਹੜਾ ਵੀਜ਼ਾ ਲਵੋ ਜੇ ਮੈਂ ਜਾਣਾ ਇਟਲੀ ਐਮਬੈਸੀ ਤੁਸੀਂ ਤੁਰ ਜਾਓ ਇਹ ਵਰਕ ਵੀਜ਼ਾ ਇੰਜ ਨਹੀਂ ਲੱਭਦਾ ਹੈ ਭਾਵੇਂ ਸੀਜ਼ਨਲ ਹੈ ਤੇ ਭਾਵੇਂ ਨਾਨ ਸੀਜ਼ਨਲ ਇਹ ਜ਼ਿਹਨ 'ਚ ਰੱਖੋ ਉਸ ਤੋਂ ਬਾਅਦ ਵਿਜ਼ਿਟ ਵੀਜ਼ਾ ਜਿਹੜਾ ਉਹਦੇ ਮੈਂ ਵਿਜ਼ਿਟ ਵੀਜ਼ੇ ਦੇ ਉੱਤੇ ਵੀਡੀਓ ਬਣਾਈ ਸੀ ਐਸੇ ਬਾਰੇ 'ਚ ਅਗਰ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਤੇ ਮੈਂ ਖੁਦ ਵਿਜ਼ਿਟ ਵੀਜ਼ਾ ਅਪਲਾਈ ਕਰਦਾ ਉਹਦਾ ਤਰੀਕਾ ਇਹ ਹੈ ਕਿ ਬੰਦਾ ਆਪਣੇ ਪਾਸਪੋਰਟ ਦੀ ਵੈਲਿਊ ਬਣਾਏ ਮਤਲਬ ਪਾਕਿਸਤਾਨ ਦੇ ਵੈਸੇ ਤੇ ਪਾਸਪੋਰਟ ਦੀ ਅੱਜਕੱਲ ਵੈਲਿਊ ਕੋਈ ਨਹੀਂ ਪਰ ਕਹਿਣ ਦਾ ਮਤਲਬ ਹੈ ਵੇ ਕਿ ਬੰਦਾ ਪਹਿਲਾਂ ਟਰੈਵਲ ਹਿਸਟਰੀ ਬਣਾਏ ਉਹ 10-12 ਮੁਲਕ ਫਿਰੇ ਅਸੀਂ ਜ਼ਿਆਦਾਤਰ ਏਜੰਟਾਂ ਦੇ ਚੱਕਰ 'ਚ ਆਈ ਜਾਂਦੇ ਨੇ ਆਵਾਮ ਤੇ ਉਹ ਅਸੀਂ ਕਰਦੀ ਆਨੇ ਇਸ ਆ ਤਰ੍ਹਾਂ ਕਿ ਕਿ ਗੱਲ ਏਜੰਟ ਕਰ ਪੈਸਾ ਕਿੰਨਾ ਲੈਣਾ ਹੀ ਤੇ ਗੱਲ ਕਰ ਕਿਦੋਂ ਬਚਾਏਗਾ ਇੱਥੋਂ ਸਟਾਰਟ ਕਰਨੇ ਆ ਬਿਲਕੁਲ 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 ਏਜੰਟ ਜਿਹੜੇ ਨੇ ਉਹ ਆਂਦੇ ਨੇ ਕਿ ਸਾਡੀ 50,000 ਫੀਸ ਹੈ ਉਹ 50,000 ਫੀਸ ਇਹ ਹੁੰਦੀ ਹੈ ਕੋ ਆਪਣੀ ਥੋੜੀ ਬਹੁਤ ਰੱਖ ਲੈਂਦੇ ਨੇ ਥੋੜਾ ਬਹੁਤ ਜਿਹੜਾ ਉਤਲਾ ਖਰਚਾ ਹੁੰਦਾ ਤੇ ਅਪਲਾਈ ਕਰਵਾ ਹਟਦੇ ਨੇ ਵਿਜ਼ਿਟ ਵੀਜ਼ਾ ਕੋਰੇ ਪਾਸਪੋਰਟ ਦੇ ਉੱਤੇ ਹੁਣ ਬਿਨਾਂ ਤੁਸੀਂ ਮਤਲਬ ਤੁਸੀਂ ਪਾਸਪੋਰਟ ਤੁਸੀਂ ਆਪਣੇ ਪਾਸਪੋਰਟ ਤੋਂ ਕੋਈ ਸਟੈਂਪ ਹੀ ਨਹੀਂ ਲਵਾਈ ਕੋਈ ਦੁਬਈ ਤੱਕ ਨਹੀਂ ਗਏ ਇਹ ਪਾਗਲ ਨੇ ਤੁਹਾਨੂੰ ਯੂਰਪ ਦਾ ਵੀਜ਼ਾ ਦੇ ਦੇਣ ਤੇ ਇਸ ਵਾਸਤੇ ਅਗਰ ਤੁਸੀਂ ਵਿਜ਼ਿਟ ਤੇ ਆਣਾ ਹੈ ਨਾ ਤੇ ਵਿਜ਼ਿਟ ਤੇ ਆ ਕੇ ਵਿਜ਼ਿਟ ਤੋਂ ਪਹਿਲਾਂ ਤੁਹਾਨੂੰ ਜਨਾਬ 10-12 ਕੰਟਰੀਆਂ ਜਿਹੜੀਆਂ ਨੇ ਉਹ ਫਿਰਨੀਆਂ ਚਾਹੀਦੀਆਂ ਨੇ ਆਪਣੀ ਪ੍ਰੋਫਾਈਲ ਜਿਹੜੀ ਉਹ ਸਹੀ ਤਰ੍ਹਾਂ ਤਗੜੀ ਬਣਾਉਣੀ ਚਾਹੀਦੀ ਹੈ ਤੇ ਫਿਰ ਅਪਲਾਈ ਕਰਨਾ ਚਾਹੀਦਾ ਉਹਦੇ ਵਿੱਚ ਵੀ ਫਿਰ ਚਾਂਸ ਹੀ ਹੁੰਦਾ ਹੈ ਨਾ ਪਰ ਇਹ ਵਿੱਚ ਕਾਫੀ ਚਾਂਸ ਹੁੰਦੇ ਨੇ ਜਿਹੜੇ ਸਿਆਣੇ ਬੰਦੇ ਨੇ ਨਾ ਉਹ ਵੀ ਸਾਨੂੰ ਇੱਥੇ ਆ ਕੇ ਬੇਕਸਾ ਪਤਾ ਲੱਗੇ ਜਿਹੜੇ ਸਿਆਣੇ ਬੰਦੇ ਨੂੰ ਕਰਦੇ ਜਾਂਦੇ ਨੇ ਯਕੀਨ ਮੰਨੋ ਗੁੱਲੂ ਭਾਈ ਗੱਲ ਪਤਾ ਕਾਫੀ ਕੀ ਬੰਦਿਆਂ ਹੈ ਨੂੰ ਜਾਣਦਾ ਵਾ ਅਸੀਂ ਜੀ 50 ਲੱਖ ਏਜੰਟ ਨੂੰ ਦਿੰਨੇ ਆ ਤੇ ਅਸੀਂ 40 ਲੱਖ ਜਾਂ 30 ਲੱਖ ਲਾ ਕੇ ਤੇ ਦੂਜੇ ਮੁਲਕ ਫੇਰ ਕੇ ਤੇ ਵੈਲਿਊ ਬਣਾ ਲਈਏ ਪਾਸਪੋਰਟ ਦੀ ਤੇ ਪੈਸੇ ਵੀ ਬਚ ਜਾਣ ਤੇ ਤਰੀਕਾ ਵੀ ਅੱਛਾ ਤਰੀਕਾ ਵੀ ਅੱਛਾ ਪਰ ਸਾਡੀ ਆਵਾਮ ਗੱਲ ਉਹੀ ਜਿਹੜੀ ਮੈਂ ਸ਼ੁਰੂ ਤੋਂ ਕੀਤੀ ਹੈ ਸਾਡੀ ਆਵਾਮ ਜਿਹੜੀ ਉਹ ਕਾਲੀ ਬੜੀ ਹੈ ਉਹ ਇਹ ਹੁਣ ਇਸ ਪ੍ਰੋਸੀਜਰ ਨੂੰ ਕਮ ਤੋਂ ਕਮ 6 ਮਹੀਨੇ ਤੋਂ ਸਾਲ ਚਾਹੀਦਾ ਸਹੀ ਹੈ ਤੇ ਗਰੰਟੀ ਫਿਰ ਮਤਲਬ ਗਰੰਟੀ ਤੇ ਨਹੀਂ ਹੈ ਮਤਲਬ ਕਾਫੀ ਚਾਂਸ ਹੋ ਜਾਂਦੇ ਨੇ ਪਰ ਸਾਡੀ ਆਵਾਮ ਕਾਲੀ ਹੈ ਤੇ ਫਿਰ ਕੀ ਕਰੇ ਕੀ ਕਹਿ ਸਕਦੇ ਮੈਨੂੰ ਇਹ ਦੱਸੋ ਕਿ ਤੁਸੀਂ ਇੱਥੋਂ ਡੰਕੀ ਲਾਈ ਅੱਜ ਅੱਲਾ ਦਾ ਸ਼ੁਕਰ ਹੈ ਤੁਹਾਡੇ ਕੋਲ ਪੇਪਰ ਨੇ ਤੁਸੀਂ ਆਪਣੀ ਫੈਮਿਲੀ ਨੂੰ ਵੀ ਖੜਿਆ ਬੱਚੇ ਵੀ ਤੁਹਾਡਾ ਮਤਲਬ ਜੋ ਵੀ ਸਿਸਟਮ ਹੁੰਦਾ ਏ ਤੇ ਮੈਨੂੰ ਇਹ ਦੱਸੋ ਕਿ ਇਹ ਜਿਹੜੇ ਡੰਕੀ ਲਾ ਕੇ ਅੱਜ ਕੱਲ ਮੁੰਡੇ ਉੱਥੇ ਜਾ ਰਹੇ ਨੇ ਇਹਨਾਂ ਦਾ ਕੋਈ ਫਿਊਚਰ ਹੈ ਉੱਥੇ ਅੱਜ ਕੱਲ ਕਿਉਂਕਿ ਅਲਬਾਨੀਆ ਘੱਲੀ ਜਾਂਦੇ ਨੇ ਬੇ ਕਿਸੇ ਨੂੰ ਕਿਸੇ ਪਾਸੇ ਟੋਰੀ ਜਾਂਦੇ ਨੇ ਬੇ ਅਸਾਈਲਮ 3 ਮਹੀਨੇ ਚ ਮੁਕਾਈ ਜਾ ਰਹੇ ਨੇ ਵੇਖੋ ਇਹ ਜਿਹੜੇ ਇਹ ਪੋਲਿਟਿਕ ਜਿਹੜਾ ਸਿਸਟਮ ਹੈ ਸਾਰਾ ਇਹ ਕਾਨੂੰਨ ਤੇ ਵੈਸੇ ਉਸ ਤਰ੍ਹਾਂ ਦਾ ਨਹੀਂ ਪਾਸ ਹੋਇਆ ਜਿਹੜੀ ਅੱਜ ਕੱਲ ਮੀਡੀਆ ਤੇ ਖਬਰ ਚੱਲਦੀ ਪਈ ਏ ਪਰ ਇਹ ਵੇ ਕਿ ਅਗਰ ਅੱਜ ਤੋਂ 5 ਸਾਲ ਪਹਿਲਾਂ ਵੇਖੀਏ ਹਾਲਾਤ ਤਾਂ ਥੋੜੇ ਖੁੱਲੇ ਹਨ ਟੈਟ ਨਹੀਂ ਇੰਨੇ ਉਹ ਜੂ ਆਵਾਮ ਜ਼ਿਆਦਾ ਆਂਦੀ ਹੈ ਉਹ ਹਾਲਾਤ ਆਪਣੇ ਜਿਹੜੇ ਲੂਪ ਹੋਲ ਨੇ ਨਾ ਇਹਨਾਂ ਦੇ ਕਾਨੂੰਨਾਂ ਵਿੱਚ ਥੋੜੇ ਬਹੁਤ ਮਤਲਬ ਅਜ਼ੀਲ ਵਾਲਿਆਂ ਨੂੰ ਲੈ ਕੇ ਟੈਟ ਕਰਨਾ ਚਾਹੁੰਦੇ ਨੇ ਕਿ ਆਵਾਮ ਐਡੀ ਮਤਲਬ ਆਸਾਨੀ ਦੇ ਨਾਲ ਪੇਪਰ ਨਾ ਲੈ ਸਕੇ ਸੈੱਟ ਨਾ ਹੋਣ ਉਹਦੀ ਵਜ੍ਹਾ ਹੈ ਵੀ ਜਦੋਂ ਇੱਥੇ ਆਵਾਮ ਨੂੰ ਪੇਪਰ ਲੇਟ ਮਿਲਣਗੇ ਨਹੀਂ ਮਿਲਣਗੇ ਫਿਰ ਲੋਕ ਡਿਸਪੁਆਇੰਟਡ ਹੋਣਗੇ ਉਹ ਕਹਿਣਗੇ ਯਾਰ ਪੇਪਰ ਨਹੀਂ ਲੱਭਦੇ ਫਿਰ ਡੰਕੀਆਂ ਘੱਟ ਲਾਣਗੇ ਲੋਕ ਸਹੀ ਹੈ ਤੇ ਇਹ ਮਤਲਬ ਕਾਨੂੰਨ ਬਣਦੇ ਪਏ ਨੇ ਪਰ ਉਹ ਇਸ ਤਰ੍ਹਾਂ ਦਾ ਕੋਈ ਨਹੀਂ ਹੋਇਆ ਕਿ ਜੀ ਕੁਝ ਵੀ ਨਹੀਂ ਹੋਣਾ ਪੇਪਰ ਨਹੀਂ ਲੱਭਣੇ ਇਹ ਨਾ ਤੇ ਵੇਖੋ ਅਸਾਈਲਮ ਹੈ ਨਾ ਅਸਾਈਲਮ ਵੇਖੋ ਪਾਕਿਸਤਾਨ 'ਚ ਵੀ ਲੋਕ ਅਸਾਈਲਮ ਕਰਵਾਉਂਦੇ ਨੇ ਅਫਗਾਨੀ ਆ ਕੇ ਤੇ ਉਹੀ ਚੀਜ਼ ਇੱਥੇ ਵੀ UN ਦੇ ਅੰਡਰ ਨੇ ਕਾਨੂੰਨ ਅਟੈਚ ਕਰ ਸਕਦੇ ਨੇ ਕਾਨੂੰਨ ਥੋੜਾ ਬਹੁਤ ਰੱਦੋ-ਬਦਲ ਕਰ ਸਕਦੇ ਨੇ ਪਰ ਇਹ ਵੇ ਕਿ ਇਹ ਅਸਾਈਲਮ ਬੰਦ ਨਹੀਂ ਹੋ ਸਕਦਾ ਸਖਤੀ ਹੋ ਸਕਦੀ ਹੈ ਠੀਕ ਹੈ ਤੇ ਇਹ ਵੀ ਨਹੀਂ ਹੋ ਸਕਦਾ ਕਿ ਬੰਦੇ ਨੇ ਆ ਕੇ ਅਸਾਈਲਮ ਕਰਵਾਇਆ ਤਾਂ ਉਹਨੂੰ ਅਸਾਈਲਮ ਕਰਵਾਉਂਦਿਆਂ ਸਾਰੇ ਉਹਨੂੰ ਡਿਪੋਰਟ ਕਰ ਦੇਣ ਇਹ ਵੀ ਨਹੀਂ ਹੋ ਸਕਦਾ ਹੈ ਠੀਕ ਹੈ ਉਹਦੀ ਗੱਲ ਸੁਣਿਓ ਬਗੈਰ ਕਿਹਨੇ ਡਿਪੋਰਟ ਕਰ ਸਕਦੇ ਨੇ ਕੋਈ ਠੀਕ ਹੈ ਤੇ ਸਖਤੀ ਹੋ ਰਹੀ ਹੈ ਪਰ ਇਹ ਵੇ ਕਿ ਕੰਮ ਚੱਲ ਰਿਹਾ ਹੈ ਜੀ ਜਿਹੜਾ ਬੰਦਾ ਵਿਜ਼ਿਟ ਵੀਜ਼ੇ ਤੇ ਹੁੰਦਾ ਹੈ ਉਹਦੇ ਕੋਲ ਉੱਥੇ ਕੀ ਆਪਸ਼ਨ ਰਹਿ ਜਾਂਦਾ
ਹਾਂ ਮੈਂ ਉਹ ਗੱਲ ਵਿੱਚੋਂ ਰਹਿ ਗਈ ਸੀ ਮੇਰੇ ਕੋਲ ਵਿਜ਼ਿਟ ਵੀਜ਼ੇ ਆਇਆ ਸੀ ਬਲਕਿ ਉਹ ਪੁੱਛ ਰਹੇ ਹਨ ਜੀ ਮੈਂ ਵਿਜ਼ਿਟ ਤੇ ਆ ਰਿਹਾ ਤੇ ਮੈਂ ਆ ਕੇ ਕਿਹੜਾ ਕੰਮ ਕਰਾਂ ਮੈਂ ਉਹਨੂੰ ਗੱਲਾਂ ਤੇ ਬੰਦੇ ਤੂੰ ਵਿਜ਼ਿਟ ਤੇ ਕੰਮ ਹੀ ਨਹੀਂ ਕਰ ਸਕਦਾ ਦੇਖ ਸਾਹਿਬ ਵਿਜ਼ਿਟ ਦੇ ਉੱਤੇ ਜਿਹੜਾ ਬੰਦਾ ਹੁੰਦਾ ਨਾ ਉਹ ਇਟਲੀ ਦੇ ਵਿੱਚ ਕੰਮ ਨਹੀਂ ਕਰ ਸਕਦਾ ਹੁਣ ਹੁੰਦਾ ਕੀ ਹੈ ਬਹੁਤ ਸਾਰੇ ਜਿਹੜੇ ਬੰਦੇ ਵਿਜ਼ਿਟ ਤੇ ਆਉਂਦੇ ਨੇ ਨਾ ਉਹ ਆ ਕੇ 2-3 ਸਾਲਾਂ ਬਾਅਦ ਪੇਪਰ ਸ਼ੇਪਰ ਬਣਵਾ ਲੈਂਦੇ ਨੇ ਪਾਕਿਸਤਾਨ ਵੀ ਫੇਰਾ ਲਾ ਆਉਂਦੇ ਨੇ ਤੇ ਉਹ ਵਾਮ ਵੇਖਦੀ ਯਾਰ ਵਿਜ਼ਿਟ ਤੇ ਗਿਆ ਸੀ ਇਹਦਾ ਮਤਲਬ ਇਹ ਕੰਮ ਕਰ ਸਕਦਾ ਉਹ ਵਿਚਲੀ ਗੱਲ ਨਹੀਂ ਵਾਮ ਦੱਸਦੀ ਹੈ ਵਿਚਲੀ ਗੱਲ ਇਹ ਹੁੰਦੀ ਹੈ ਬੇਗ ਸਾਹਿਬ ਉਹ ਆ ਕੇ ਕਰਾਉਂਦੇ ਨੇ ਅਸਾਈਲਮ ਸਹੀ ਹੈ ਅਸਾਈਲਮ ਕਰਵਾਉਂਦੇ ਨੇ ਪੇਪਰ ਬਣ ਜਾਂਦੇ ਨੇ ਬਾਅਦ ਚੋਂ ਚੇਂਜ ਕਰਵਾ ਲਓ ਜਾਂ ਉਹਨਾਂ ਨੂੰ ਰਹਿਣ ਦਿਵੋ ਉਹ ਫਿਰ ਇਹ ਸਿਸਟਮ ਹੁੰਦਾ ਵਿਜ਼ਿਟ ਵੀਜ਼ੇ ਦੇ ਉੱਤੇ ਤੁਸੀਂ ਕੰਮ ਨਹੀਂ ਕਰ ਸਕਦੇ ਹਾਂ ਇੱਕ ਉਹਨੂੰ ਚੇਂਜ ਹੁੰਦਾ ਮਤਲਬ ਚੇਂਜ ਨਹੀਂ ਹੁੰਦਾ ਹੈ ਅਗਰ ਤੁਸੀਂ ਵੈਸੇ ਪੁੱਛੋ ਇੱਕ ਤਰੀਕਾ ਹੈ ਤੁਸੀਂ ਜਿਹੜਾ ਨਾ ਉਹ ਕੁਝ 4.5 ਲੱਖ ਯੂਰੋ ਇਨਵੈਸਟ ਕਰੋ ਨਾ ਇੱਥੇ ਮਤਲਬ ਕੋਈ ਤੁਸੀਂ ਕਾਰੋਬਾਰ ਕਰਦੇ ਹੋ ਤੇ ਫੇਰ ਚਾਂਸ ਹੈ ਹੁਣ ਉਹ ਪਤਾ ਨਹੀਂ ਕੋਈ 20 ਕਰੋੜ ਰੁਪਈਆ ਬਣਦਾ ਹੈ ਤੇ ਉਹ ਕੌਣ ਪਾਗਲ ਕਰੇ ਇਟਲੀ ਦੇ ਮੁਲਕ ਦੇ ਵਿੱਚ ਇੰਨੇ ਪੈਸੇ ਉਹਦੇ ਵੈਸੇ ਸਾਦੇ ਲਫ਼ਜ਼ਾਂ 'ਚ ਕਿਹਾ ਜਾਏ ਤੇ ਵਿਜ਼ਿਟ ਵੀਜ਼ੇ ਦੇ ਉੱਤੇ ਆ ਕੇ ਡਾਇਰੈਕਟ ਤੁਸੀਂ ਕੰਮ ਕਰੋ ਉਹਦੀ ਕੋਈ ਇਜਾਜ਼ਤ ਨਹੀਂ ਹੈ ਹੁੰਦਾ ਇੰਜੀ ਕਿ ਬੰਦੇ ਆ ਕੇ ਅਸਾਈਲਮ ਕਰਵਾਉਂਦੇ ਨੇ ਅਸਾਈਲਮ ਤੋਂ ਬਾਅਦ 60 ਦਿਨ ਤੋਂ ਬਾਅਦ ਬੰਦਾ ਆਪਣਾ ਵੀ ਕਾਰੋਬਾਰ ਕਰ ਸਕਦਾ ਹੈ ਕਿਸੇ ਕੋਲ ਵੀ ਕੰਮ ਕਰ ਸਕਦਾ ਹੈ ਠੀਕ ਹੋ ਗਿਆ ਅੱਛਾ ਮੈਨੂੰ ਇਹ ਦੱਸੋ ਕਿ ਸ਼ਾਦੀਆਂ ਵੀ ਆਫ ਕੋਰਸ ਲੋਕ ਕਰਦੇ ਹੋਣਗੇ ਉੱਥੇ ਜਿਹੜੇ ਗੋਰੀਆਂ ਦੇ ਨਾਲ ਉਹਦੀ ਰੇਸ਼ੋ ਕਿੰਨੀ ਕੁ ਹੈ ਅੱਛਾ ਬੇਗ ਸਾਹਿਬ ਗੱਲ ਇਸ ਤਰ੍ਹਾਂ ਹੈ ਕਿ ਮੈਂ 4.25 ਸਾਲ ਜਿਹੜਾ ਨਾ ਮੈਂ ਜਰਮਨੀ ਰਹਿ ਕੇ ਆਇਆ ਵਾਂ ਉੱਥੇ ਪੇਪਰ ਨਹੀਂ ਬਣਦੇ ਹੈ ਐਡੀ ਜਲਦੀ ਉੱਥੇ ਦੇ ਮੁੰਡੇ ਅਸੀਂ ਦੌੜਾਂ ਲਾਉਂਦੇ ਆ ਕਿ ਸਾਡੇ ਨਾਲ ਕੋਈ ਗੋਰੀ ਫਸ ਜੇ ਕੋਈ ਗੋਰੀ ਮਤਲਬ ਇਸ ਤਰ੍ਹਾਂ ਦੀ ਮਿਲ ਜੇ ਜਿਹੜਾ ਵਿਆਹ ਕਰ ਲੇ ਤਾਂ ਸਾਡੇ ਪੇਪਰ ਬਣ ਜਾਣ ਇਟਲੀ ਦੇ ਵਿੱਚ ਇਸ ਤਰ੍ਹਾਂ ਨਹੀਂ ਹੈ ਇਟਲੀ ਦੇ ਵਿੱਚ ਕਿਉਂਕਿ ਪੇਪਰ ਲੱਭ ਜਾਂਦੇ ਨੇ ਅਸਾਈਲਮ ਪਾਸ ਹੋ ਜਾਂਦਾ ਇਮੀਗ੍ਰੇਸ਼ਨ ਹੀ ਖੁੱਲ ਜਾਂਦੀ ਹੈ ਇੱਥੇ ਉਹ ਰੁਝਾਨ ਨਹੀਂ ਹੈ ਇੱਥੇ ਤੁਸੀਂ ਕਹਿ ਲਓ ਕਿ 1000 ਬੰਦਾ ਹੈ ਉਹਦੇ ਚ 2-4 ਬੰਦੇ ਹੀ ਵਿਆਹ ਕਰਦੇ ਨੇ ਮੈਂ ਤੇ ਉਹਨਾਂ ਨੂੰ ਵੀ ਨਹੀਂ ਕਰਨਾ ਚਾਹੀਦਾ ਹੈ ਖੈਰ ਚਲੋ ਇੱਕ ਉਹ ਲੈਦਾ ਸਿਸਟਮ ਹੋ ਜਾਂਦਾ ਤੇ ਵੈਸੇ ਇੱਥੇ ਇੰਨਾ ਰੁਝਾਨ ਨਹੀਂ ਹੈ ਪਰ ਸਿੱਧੀ ਸਿੰਪਲ ਗੱਲ ਹੈ ਆਪਣੇ ਬੰਦੇ ਜਾਂ ਤੇ ਚਲੋ ਇੱਕ ਲਗਾਓ ਹੋਈ ਉਹ ਇੱਕ ਲੈਦਾ ਗੱਲ ਹੈ ਠੀਕ ਹੈ ਪਰ ਜ਼ਿਆਦਾਤਰ ਬੰਦੇ ਤੁਹਾਨੂੰ ਪਤਾ ਹੈ ਪੇਪਰਾਂ ਵਾਸਤੇ ਵਿਆਹ ਕਰਦੇ ਨੇ ਚਾਹੇ ਜਰਮਨੀ ਹੋਏ ਤੇ ਚਾਹੇ ਜਿੱਥੇ ਮਰਜ਼ੀ ਹੋਏ ਹੁਣ ਇੱਥੇ ਕਿਉਂ ਨਹੀਂ ਮਾਮ ਕਰਦੀ ਕਿਉਂਕਿ ਇੱਥੇ ਪੇਪਰ ਬਣ ਜਾਂਦੇ ਨੇ ਤੇ ਜਰਮਨੀ ਫਰਾਂਸ ਡੈਨਮਾਰਕ ਇਹਨਾਂ ਦੇ ਮੁਲਕਾਂ 'ਚ ਕਿਉਂ ਰੇਸ਼ੋ ਜ਼ਿਆਦਾ ਹੈ ਕਿਉਂਕਿ ਉੱਥੇ ਪੇਪਰ ਨਹੀਂ ਬਣਦੇ ਅੱਛਾ ਮੈਨੂੰ ਇਹ ਦੱਸੋ ਇਟਲੀ ਦੇ ਵਿੱਚ ਜਿਹੜਾ ਨਾ ਕੰਮ ਕਿਹੜਾ ਮਤਲਬ ਕਰਦੇ ਨੇ ਸਾਡੇ ਪਾਕਿਸਤਾਨੀ ਜਿਹੜੇ ਭਰਾ ਨੇ ਵੀਰ ਨੇ ਮਤਲਬ ਕਿਹੜੇ ਕੰਮ ਕਰ ਸਕਦੇ ਨੇ ਜ਼ੁਬਾਨ ਦਾ ਵੀ ਮਸਲਾ ਹੁੰਦਾ ਹੈ ਜਾਂ ਮਤਲਬ ਕਿੰਨਾ ਸ਼ੋਭਿਆਂ ਦੇ ਵਿੱਚ ਜ਼ਿਆਦਾ ਨੇ ਜਿਸ ਤਰ੍ਹਾਂ ਖੇਤੀਬਾੜੀ ਹੋ ਗਿਆ ਜਾਂ ਹੋਰ ਇਸ ਤਰ੍ਹਾਂ ਦੀ ਕੋਈ ਅੱਛਾ ਵੇਖੋ ਜਿਹੜੇ ਬੰਦੇ ਨਵੇਂ ਆਉਂਦੇ ਨੇ ਚਾਹੇ ਉਹ ਭਾਜੀ ਵਿਜ਼ਿਟ ਤੇ ਆਣ ਜਾਂ ਐਗਰੀਕਲਚਰ ਦੇ ਵੀਜ਼ੇ ਤੇ ਆਣ ਜਾਂ ਡੰਕੀ ਲਾ ਕੇ ਆਏ ਨੇ ਉਹ ਜ਼ਿਆਦਾਤਰ ਬੰਦੇ ਆ ਕੇ ਐਗਰੀਕਲਚਰ ਦਾ ਹੀ ਕੰਮ ਕਰਦੇ ਨੇ ਉਹਦੀ ਵਜ੍ਹਾ ਇਹ ਵੇ ਕਿ ਨਵਾਂ ਬੰਦਾ ਜਦੋਂ ਹੁੰਦਾ ਉਹਨੂੰ ਕੁਝ ਵੀ ਪਤਾ ਨਹੀਂ ਹੁੰਦਾ ਨਾ ਤੇ ਉਹ ਆਪਣੇ ਬੰਦੇ ਆਲਰੇਡੀ ਇਸ ਫੀਲਡ 'ਚ ਬਹੁਤ ਜ਼ਿਆਦਾ ਨੇ ਠੀਕ ਹੈ ਤੇ ਉਹ ਆ ਕੇ ਐਸੇ ਕੰਮ ਪਿੱਛੇ ਪੈਂਦੇ ਨੇ ਜਾਂ ਆਪਣੇ ਰੈਸਟੋਰੈਂਟ ਦੀ ਲਾਈਨ 'ਚ ਪੈ ਜਾਣਗੇ ਉਹ ਵੀ ਤਾਂ ਪੈ ਜਾਣਗੇ ਜੀ ਪਾਕਿਸਤਾਨੀਆਂ ਕੋਲ ਨਾ ਤੇ ਜ਼ੁਬਾਨ ਦਾ ਕੋਈ ਮਸਲਾ ਨਹੀਂ ਹੈ ਤੇ ਜੂ ਫਿਰ ਜ਼ੁਬਾਨ ਸਿੱਖਦੇ ਨੇ ਫਿਰ ਬੰਦੇ ਆਪਣੇ ਜਨਾਬ ਅੱਜ ਕੱਲ ਵੈਲਡਿੰਗ ਦੇ ਵਿੱਚ ਬੜੇ ਬੰਦੇ ਨੇ ਇਹ ਡਿਪੈਂਡ ਕਰਦਾ ਏਰੀਏ 'ਚ ਨਾ ਤੇ ਸਾਡੀ ਸਾਈਡ ਮੈਂ ਜਿੱਥੇ ਰਹਿਣਾ ਵਾ ਇਹ ਵੇਨਸ ਤੋਂ ਥੋੜਾ ਹੈ ਕੋਈ ਤਕਰੀਬਨ 90 ਕਿਲੋਮੀਟਰ ਦੂਰ ਇੰਡਸਟਰੀਅਲ ਏਰੀਆ ਵੇ ਹੈ ਨਾ ਪੁਰਦਨੋਨੇ ਸ਼ਹਿਰ ਦਾ ਨਾਂ ਹੈ ਤੇ ਇਹ ਇੱਥੇ ਹਰ ਤਰ੍ਹਾਂ ਦਾ ਹੀ ਤਕਰੀਬਨ ਕੰਮ ਹੈ ਪਰ ਜ਼ਿਆਦਾਤਰ ਡਿਮਾਂਡ ਜਿਹੜੇ ਕੰਮਾਂ ਦੀ ਹੈ ਉਹਦੇ ਵਿੱਚ ਜਨਾਬ ਵੈਲਡਿੰਗ ਦਾ ਕੰਮ ਜਿਹੜਾ ਉਹ ਅੱਛਾ ਹੈ ਲੱਕੜੀ ਦਾ ਤੁਸੀਂ ਕੰਮ ਸਿੱਖਿਆ ਫਿਰ ਅਗਰ ਡਿਮਾਂਡ ਤੁਸੀਂ ਵੇਖੋ ਕਿ ਕੰਮ ਕਿਹੜੇ ਦੀ ਡਿਮਾਂਡ ਜ਼ਿਆਦਾ ਤੇ ਮੈਂ ਵੇਖਿਆ ਕਿ ਜਿਹੜਾ ਨਾਈਆਂ ਦਾ ਕੰਮ ਹੈ ਨਾ ਜਨਾਬ ਇਹਦੀ ਬੜੀ ਵੈਲਿਊ ਹੈ ਪੂਰੇ ਯੂਰਪ 'ਚ ਬਿਲਕੁਲ ਤੁਹਾਡੀ ਗੱਲ ਨਾਲ ਐਗਰੀ ਕਰਦਾ ਸਹੀ ਹੈ ਤੇ ਆਪਣੇ ਬੰਦੇ ਜ਼ਿਆਦਾਤਰ ਜਿਹੜੇ ਨੇ ਫੈਕਟਰੀ ਲੈਂਡ ਵਿੱਚ ਹੀ ਨੇ ਜ਼ਿਆਦਾਤਰ ਜਿਹੜੇ ਪੁਰਾਣੇ ਥੋੜੇ ਹੋ ਜਾਂਦੇ ਨੇ ਮਤਲਬ ਸਾਲ ਖੰਡ ਹੋ ਗਿਆ ਉਹ ਪੇਪਰ ਥੋੜੇ 6 ਮਹੀਨੇ ਬਾਅਦ 6 ਮਹੀਨੇ ਦੀ ਜਿਹੜੀ ਸਜੋਰ ਮਿਲਦੀ ਹੈ ਨਾ ਉਹ 2 ਮਹੀਨੇ ਬਾਅਦ ਬੰਦਾ ਕੰਮ ਦੀ ਇਜਾਜ਼ਤ ਹੁੰਦੀ ਹੈ ਤੇ ਉਹਦੇ ਵਿੱਚ ਤੁਸੀਂ ਫੈਕਟਰੀ 'ਚ ਵੀ ਕੰਮ ਕਰ ਸਕਦੇ ਹੋ ਤੇ ਜ਼ਿਆਦਾਤਰ ਆਪਣੇ ਫੈਕਟਰੀ ਏਰੀਆ ਵਿੱਚ ਨੇ ਫੈਕਟਰੀ ਲਾਈਨ ਵਿੱਚ ਨੇ ਫਿਰ ਰੈਸਟੋਰੈਂਟ 'ਚ ਵੀ ਕਾਫੀ ਬੰਦੇ ਨੇ ਆਪਣੇ ਫਿਰ ਐਗਰੀਕਲਚਰ ਦੇ ਵਿੱਚ ਵੀ ਹੈ ਨੇ ਪਰ ਉਹ ਨਵਿਆਂ 'ਚ ਹੀ ਸ਼ੁਮਾਰ ਹੁੰਦੇ ਨੇ ਜ਼ਿਆਦਾ ਅੱਛਾ ਖੇਤੀਬਾੜੀ ਐਗਰੀਕਲਚਰ 'ਚ ਹੋ ਗਿਆ ਫੈਕਟਰੀ 'ਚ ਹੋ ਗਿਆ ਨਾਈਆਂ ਦਾ ਕੰਮ ਇਹ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਐਗਰੀ ਕਰਦਾ ਮੈਂ ਬਹੁਤ ਸਾਰੇ ਆਪਣੇ ਦੋਸਤਾਂ ਨੂੰ ਜਾਣਦਾ ਉਹਨਾਂ ਨੇ ਬਕਾਇਦਾ 2-2 3-3 ਦੁਕਾਨਾਂ ਆਪਣੀਆਂ ਬਣਾ ਲਈਆਂ ਨੇ ਔਰ ਆਪੀ ਵੀ ਭਾਜੀ ਬੜੀ ਵੈਲਿਊ ਜੀ ਇਸ ਕੰਮ ਦੀ ਯਕੀਨ ਮੰਨੋ ਬੜੀ ਵੈਲਿਊ ਜੀ ਅੱਛਾ ਦੂਜੀ ਗੱਲ ਇਹ ਕਿ ਇੱਕ ਇਹਦੇ ਵਿੱਚ ਬਰੋਸ਼ਰ ਵਗੈਰਾ ਵੀ ਸੁੱਟਦੇ ਨੇ ਪਬਲਿਸਿਟੀ ਦਾ ਇਹ ਵੀ ਕੋਈ ਕੰਮ ਹੈ ਨਾ ਇਹ ਕੰਮ ਹੈ ਵੇ ਇਹ ਪਹਿਲਾਂ ਬੜਾ ਕੰਮ ਹੁੰਦਾ ਸੀ ਉਹਦੇ ਵਿੱਚ ਆਪਣੇ ਬੰਦੇ ਜ਼ਿਆਦਾ ਹੁੰਦੇ ਹਨ ਜਿਹੜੇ ਮਾਲਕ ਹੁੰਦੇ ਹਨ ਹੁਣ ਥੋੜਾ ਘਟ ਗਿਆ ਦਾ ਕੰਮ ਹੁਣ ਇੰਡੀਅਨ ਮੈਂ ਵੇਖਣਾ ਅਸੀਂ ਮਤਲਬ ਬਾਹਰ ਨਿਕਲੀਏ ਤੇ ਇੰਡੀਅਨ ਸਾਨੂੰ ਜ਼ਿਆਦਾ ਨਜ਼ਰ ਆਉਂਦੇ ਨੇ ਅਫਰੀਕਨ ਜ਼ਿਆਦਾ ਨਜ਼ਰ ਆਉਂਦੇ ਨੇ ਇਹ ਬੜਾ ਸਖਤ ਕੰਮ ਇੱਕ ਐਗਰੀਕਲਚਰ ਦਾ ਕੰਮ
ਤੇ ਇੱਕ ਇਹ ਕੰਮ, ਇਹ ਐਗਰੀਕਲਚਰ ਤੋਂ ਵੀ ਸਖਤ ਕੰਮ ਹੈ ਭਾਜੀ, ਇਹ ਬਹੁਤ ਸਖਤ ਕੰਮ ਹੈ। ਉਹੀ ਜਿਹੜੇ ਨਵੇਂ ਬੰਦੇ ਆਉਂਦੇ ਨੇ ਨਾ, ਉਹੀ ਕੰਮ ਕਰਦੇ ਨੇ, ਕਿਉਂਕਿ ਇਹਦੇ ਚ ਦਿਹਾੜੀ ਵੀ ਬੜੀ ਥੋੜੀ ਹੈ, ਕੋਈ 30 35 ਜਾਂ 40 ਯੂਰੋ ਮਿਲਦੀ ਹੈ ਦਿਹਾੜੀ, ਤੇ ਕੰਮ ਇਹ ਬੜਾ ਸਖਤ। ਮਜਬੂਰੀ ਹੋਏ ਤੇ ਵਾਮ ਕਰਦੀ ਹੈ, ਨਾ ਮਜਬੂਰੀ ਹੋਏ ਤੇ ਇਹਨੂੰ ਕਰਨਾ ਵੀ ਨਹੀਂ ਚਾਹੀਦਾ। ਮੈਂ ਨਹੀਂ ਆਂਦਾ ਕਿ ਇਹੋ ਜਿਹਾ ਕੰਮ ਕੋਈ ਬੰਦਾ ਕਰੇ। ਐਗਰੀਕਲਚਰ ਦਾ ਫੇਰ ਇਹਦੇ ਤੋਂ ਬਹੁਤ ਅੱਛਾ ਕੰਮ ਹੈ, ਤੇ ਹੈ ਸਹੀ ਹੈ ਇਹ ਅੱਛਾ ਕੰਮ। ਪਰ ਅੱਜ ਤੋਂ 5 ਸਾਲ ਪਹਿਲਾਂ ਬੜਾ ਇਹ ਕੰਮ ਹੁੰਦਾ ਸੀ, ਹਰ ਬੰਦਾ ਦੂਸਰਾ ਨੇ ਆਪਣੀ ਗੱਡੀਆਂ ਪਾਈਆਂ ਹੁੰਦੀਆਂ ਹਨ, ਨਵੇਂ ਬੰਦੇ ਆਉਂਦੇ ਹਨ ਉਹਨਾਂ ਨੂੰ ਲੈ ਜਾਂਦੇ ਹਨ ਨਾਲ। ਹੁਣ ਨਵੇਂ ਬੰਦੇ ਜਿਹੜੇ ਆਉਂਦੇ ਨੇ ਉਹ ਐਗਰੀਕਲਚਰ 'ਚ ਜਾਂਦੇ ਨੇ, ਅੱਛੇ ਪੈਸੇ ਕਮਾ ਲੈਂਦੇ ਨੇ ਇਹਦੀ ਨਿਸਬਤ। ਐਗਰੀਕਲਚਰ ਦੇ ਤੁਸੀਂ ਜ਼ਿਕਰ ਕੀਤਾ ਹੈ, ਔਰ ਇਟਲੀ ਐਗਰੀਕਲਚਰ ਤੋਂ ਮਸ਼ਹੂਰ ਵੀ ਹੈਗਾ ਹੈ। ਜਿਹੜੇ ਐਗਰੀਕਲਚਰ ਖੇਤੀਬਾੜੀ ਦਾ ਕੰਮ ਹੈਗਾ ਹੈ, ਸਾਡੇ ਪਾਕਿਸਤਾਨੀ ਜਿਹੜੇ ਉੱਥੇ ਕੰਮ ਕਰਦੇ ਨੇ, ਪੇਪਰਾਂ ਵਾਲਿਆਂ ਨੂੰ ਲੱਭ ਜਾਂਦਾ ਤੇ ਬਗੈਰ ਪੇਪਰਾਂ ਵਾਲਿਆਂ ਨੂੰ ਲੱਭ ਜਾਂਦਾ ਹੈ। ਔਰ ਅਗਰ ਲੱਭ ਜਾਂਦਾ ਹੈ ਤੇ ਤਨਖਾਹ ਐਵਰੇਜ ਕਿੰਨੀ ਕੁ ਮਿਲਦੀ ਹੈ ਨਵੇਂ ਬੰਦੇ ਨੂੰ ਤੇ ਪੁਰਾਣੇ ਨੂੰ, ਦੇਸੀ ਕੋਲ ਤੇ ਗੋਰੇ ਕੋਲ? ਇਹ ਜ਼ਰਾ ਦੱਸ ਦਿਓ। ਅੱਛਾ ਵੇਖੋ, ਅਗਰ ਬਗੈਰ ਪੇਪਰਾਂ ਤੋਂ ਕੰਮ ਦੀ ਗੱਲ ਕਰੀਏ ਨਾ, ਉਹ ਬਹੁਤ ਮੁਸ਼ਕਿਲ ਹੈ। ਹੁਣ ਤੇ ਕਦੀ ਸੁਣਿਆ ਵੀ ਨਹੀਂ ਕਿਸੇ ਨੇ ਬਗੈਰ ਪੇਪਰਾਂ ਤੋਂ ਕੋਈ ਬੰਦਾ ਵੀ ਜਾਂਦਾ ਹੋਏ ਨਾ, ਕਿਉਂਕਿ ਪੈਲੀਆਂ 'ਚ ਖੇਤਾਂ 'ਚ ਪੈਂਦੇ ਨੇ ਛਾਪੇ ਜਨਾਬ। ਜਦੋਂ ਇਹਨਾਂ ਦੀ ਪੁਲਿਸ ਹੈ ਨਾ ਜਿਹੜੀ, ਉਹ ਬੜੀ ਖਤਰਨਾਕ ਹੈ। ਉਹ ਪੂਰੇ ਬਾਗ ਨੂੰ ਜਿਹੜਾ ਘੇਰਾ ਪਾ ਲੈਂਦੀ ਹੈ ਤੇ ਬਾਅਦ 'ਚ ਕਰਦੀ ਹੈ ਡਾਕੂਮੈਂਟਸ ਚੈੱਕ। ਤੇ ਜਿਹੜਾ ਬੰਦਾ ਕਰ ਰਿਹਾ ਹੁੰਦਾ ਨਾ ਕੰਮ, ਐਜ਼ ਅ ਵਰਕਰ, ਸਮਝੋ ਮੈਂ ਕੰਮ ਕਰ ਰਿਹਾ ਤੁਹਾਡੇ ਕੋਲ, ਮੈਨੂੰ ਥੋੜਾ ਜੁਰਮਾਨਾ ਹੋਣਾ, ਜਿਹੜਾ ਕਰਵਾ ਰਿਹਾ ਉਹਨੂੰ ਹਜ਼ਾਰਾਂ ਦੇ ਹਿਸਾਬ ਨਾਲ ਜੁਰਮਾਨਾ ਹੋਣਾ। ਸਹੀ ਹੈ, ਤੇ ਉਹ ਪਾਕਿਸਤਾਨੀ ਰਿਕਸ ਨਹੀਂ ਲੈਂਦੇ ਹੈ। ਵਜ੍ਹਾ ਭਲਾ ਕੀ ਹੈ? ਵੇਖੋ, ਜਿੰਨੇ ਵੀ ਬੰਦੇ ਆਉਂਦੇ ਨੇ ਨਾ ਇੱਥੇ, ਅਗਰ ਉਹਨਾਂ ਕੰਮ ਕਰਨਾ ਹੈ, ਵਿਜ਼ਿਟ ਤੇ ਆਏ ਨੇ ਫੇਰ ਵੀ ਅਸਾਈਲਮ ਕਰਵਾਉਣਾ ਹੈ, ਜੇ ਵਰਕ ਵੀਜ਼ੇ ਤੇ ਆਏ ਨੇ ਫੇਰ ਆਲਰੇਡੀ ਉਹ ਕੰਮ ਕਰ ਰਹੇ ਨੇ। ਤੇ ਜਿਹੜੇ ਡੰਕੀ ਲਾ ਕੇ ਆਏ ਨੇ 60 ਦਿਨ ਬਾਅਦ ਜਨਾਬ ਕੰਮ ਦੀ ਇਜਾਜ਼ਤ ਹੈ, ਫੇਰ ਬਗੈਰ ਪੇਪਰਾਂ ਤੋਂ ਕੰਮ ਰੱਖਣ ਦੀ ਬੰਦੇ ਨੂੰ ਜ਼ਰੂਰਤ ਹੀ ਕੋਈ ਨਹੀਂ ਪੈਂਦੀ। ਜਾਂ ਤੇ ਬਹੁਤ ਕੋਈ ਬੰਦਾ ਨਾ ਲੱਭ ਰਿਹਾ ਹੋਏ, ਫੇਰ ਇੱਥੇ ਵਾਫਰ ਬੰਦੇ ਨੇ ਜਨਾਬ, ਟੈਨਸ਼ਨ ਕੋਈ ਨਹੀਂ। ਤੇ ਕੈਂਪਾਂ 'ਚ ਲੋਕ ਚੁੱਕ ਲਿਆਂਦੇ ਨੇ ਮੁੰਡਿਆਂ ਨੂੰ। ਤੇ ਮੈਂ ਅਗਲੇ ਦਿਨ ਇੱਕ ਵੀਡੀਓ ਵੀ ਬਣਾਈ ਸੀ ਕੈਂਪ ਦੀ ਵਾਮ, ਕਿਉਂਕਿ ਵੇਖੋ ਕੈਂਪ ਦੇ ਵਿੱਚ ਬੇਕਸਬ ਖਰਚਾ ਕੋਈ ਨਹੀਂ ਬੰਦੇ ਦਾ। ਸਹੀ ਹੈ, ਰੁਪਈਆ 200 ਕੋ ਜਿਹੜਾ ਉਹ ਗੌਰਮੈਂਟ ਉਂਝ ਦੇ ਹਟਦੀ ਹੈ, ਖਾਣਾ ਪੀਣਾ ਦੇ ਹਟਦੀ ਹੈ ਜਨਾਬ, ਨਾਲ ਤੁਹਾਨੂੰ ਸੌਣ ਨੂੰ ਜਗ੍ਹਾ ਦੇ ਹਟਦੀ ਹੈ। ਤੇ ਬਾਅਦ ਚ ਬੰਦੇ ਐਗਰੀਕਲਚਰ ਦਾ ਕੰਮ ਕਰ ਲੈਂਦੇ ਨੇ, ਤੇ ਉਹ ਰੁਪਈਆ 12। ਹੁਣ ਤੁਸੀਂ ਉਹ ਵੀ ਸਵਾਲ ਪੁੱਛਿਆ ਨਾ ਕਿੰਨੇ ਕੁ, ਉਹ ਮੈਂ ਦੱਸ ਹਟਣਾ ਕਿ ਵੇਖੋ, ਅਗਰ ਤੁਸੀਂ ਕਿਸੇ ਪਾਕਿਸਤਾਨੀ ਕੋਲ ਕੰਮ ਕਰਦੇ ਹੋ ਨਾ, ਤੇ ਉਹ ਤਕਰੀਬਨ ਨਵੇਂ ਬੰਦੇ ਨੂੰ, ਇਹ ਵੀ ਏਰੀਆ ਤੇ ਡਿਪੈਂਡ ਕਰਦਾ ਜੇ ਕਿ ਕਿਹੜੇ ਏਰੀਆ 'ਚ ਬੰਦਾ ਕੰਮ ਕਰਦਾ ਪਿਆ ਨਾ। ਤੇ ਮੇਰੀ ਸਾਈਡ ਵਾਲ ਜਿਹੜਾ ਨਾ, ਉਹ 5.5 ਤੋਂ ਲੈ ਕੇ ਤੇ 7 7.5 ਵੀ ਦਿੰਦੀ ਹੈ। ਪਰ ਨਵੇਂ ਬੰਦੇ ਨੂੰ ਜਿਹੜਾ ਉਹ 5.5 ਤੋਂ ਲੈ ਕੇ ਸਮਝ ਲਓ 6.5 ਦੇ ਦਰਮਿਆਨ ਪੈਸੇ ਮਿਲਦੇ ਨੇ। ਤੇ ਉਹਦੇ ਵਿੱਚ ਫਿਰ ਇਹ ਹੁੰਦਾ ਕਿ ਅਗਰ ਇਹ ਤੁਸੀਂ ਘੰਟਿਆਂ ਦਾ ਹਿਸਾਬ ਲਾਓ ਨਾ, ਸਾਡੇ ਬੰਦੇ ਘੰਟਿਆਂ ਦਾ ਬੜਾ ਹਿਸਾਬ ਲਾ ਲੈਂਦੇ ਨੇ, ਤੇ ਬੜੇ ਪੈਸੇ ਬਣ ਜਾਂਦੇ ਨੇ। ਉਹ ਗੱਲ ਇਸ ਤਰ੍ਹਾਂ ਹੁੰਦੀ, ਹੁਣ ਵੇਖੋ ਬਾਹਰ ਬਾਰਿਸ਼ ਲੱਗੀ ਹੋਈ ਹੈ, ਤੁਹਾਨੂੰ ਮੈਂ ਅੱਗੇ ਦੱਸਿਆ ਸੀ, ਤੇ ਬਾਰਿਸ਼ ਹੋਏ ਤੇ ਕੰਮ ਕੋਈ ਨਹੀਂ। ਐਗਰੀਕਲਚਰ ਦਾ ਕੰਮ ਹੈ, ਉਂਝ ਵੀ 12 ਮਹੀਨੇ ਕੋਈ ਨਹੀਂ ਹੁੰਦਾ। ਤੇ ਐਵਰੇਜ ਅਗਰ ਵੇਖੀ ਜਾਏ ਨਾ, ਤਾਂ ਰੁਪਈਆ 900 1000 800 ਹੀ ਬੰਦੇ ਦਾ ਨਿਕਲਦਾ ਹੈ। ਕਿਸੇ ਮਹੀਨਾ 2-3 ਜਿਹੜੇ ਨੇ ਉਹ ਚੰਗੇ ਲੱਗ ਜਾਣ ਤੇ ਰੁਪਈਆ 1200-1300 ਨਿਕਲ ਸਕਦਾ, ਨਹੀਂ ਤੇ ਐਵਰੇਜ ਇਹ ਹੀ ਹੈ 800 900 1000 ਹੀ ਐਵਰੇਜ ਨਿਕਲਦੀ ਹੈ। ਹਾਂ, ਅਗਰ ਤੁਸੀਂ ਇਟਾਲੀਅਨ ਕੋਲ ਕੰਮ ਕਰਦੇ, ਮੈਂ ਖੁਦ ਇਟਾਲੀਅਨ ਕੋਲ ਕੰਮ ਕੀਤਾ ਹੈ, ਇਟਾਲੀਅਨ ਕੋਲ ਕੰਮ ਕਰਨ ਦਾ ਆਪਣਾ ਇੱਕ ਮਜ਼ਾ ਹੈ। ਉਹ ਪੈਸੇ ਜ਼ਿਆਦਾ ਦਿੰਦੇ ਨੇ, ਮੈਂ ਨਹੀਂ ਕਹਾਂਗਾ ਪਾਕਿਸਤਾਨੀ ਹੱਕ ਮਾਰਦੇ ਨੇ। ਵੇਖੋ, ਜਦੋਂ ਤੁਸੀਂ ਨਵੇਂ ਆਏ ਹੋ, ਪਾਕਿਸਤਾਨ ਨੇ ਤੁਹਾਨੂੰ ਕੰਮ ਦਿੱਤਾ, ਅਗਰ ਉਹ ਕੰਮ ਨਾ ਦਿੰਦੇ ਤੁਸੀਂ ਜ਼ੀਰੋ ਸੋ, ਤੁਹਾਡੇ ਕੋਲ ਜੇਬ 'ਚ ਪੈਸਾ ਵੀ ਕੋਈ ਨਹੀਂ ਹੋਣਾ, ਸਿਗਰਟ ਪੀਣ ਨੂੰ ਵੀ ਕੋਈ ਨਹੀਂ ਹੋਣਾ। ਬਹੁਤ ਸਾਰੇ ਬੰਦੇ ਆਉਂਦੇ ਨੇ ਹੱਕ ਮਾਰਦੇ ਨੇ, ਪਰ ਉਹ ਜ਼ਬਰਦਸਤੀ ਨਹੀਂ ਲੈ ਕੇ ਜਾਂਦੇ ਹੈ ਪਾਕਿਸਤਾਨੀ ਨਾ, ਤੁਸੀਂ ਆਪ ਹੀ ਜਾਂਦੇ ਹੋ ਤਾਂ ਲੈ ਕੇ ਜਾਂਦੇ ਨੇ। ਤੇ ਇਹ ਵੇ ਕਿ ਅਗਰ ਤੁਸੀਂ ਇਟਾਲੀਅਨ ਕੋਲ ਕੰਮ ਕਰੋ, ਉਹ ਤੁਹਾਨੂੰ ਜਿਹੜਾ ਇਹ ਇਟਾਲੀਅਨ ਵੀ ਬੜੇ ਬੜੇ ਹੁਸ਼ਿਆਰ ਹੋ ਗਏ ਜੀ ਹੁਣ ਜਨਾਬ, ਇਹਨਾਂ ਨੂੰ ਵੀ ਪਤਾ ਹੈ ਉਹ ਪਾਕਿਸਤਾਨੀ ਭੇਤੀ ਹੋ ਗਏ ਨੇ। ਹਾਂ। ਪਰ ਇਹ ਵੇ ਕਿ 7 ਯੂਰੋ ਤੋਂ ਲੈ ਕੇ 9 9.5 ਤੱਕ ਉਹ ਦਿੰਦੇ ਨੇ। ਸੀਜ਼ਨ ਹੋਏ ਤਾਂ ਥੋੜੇ ਜ਼ਿਆਦਾ ਵੀ ਦੇ ਹਟਦੇ ਨੇ, ਪਰ ਇਹ ਵੇ ਐਵਰੇਜ 1.5 ਯੂਰੋ 2 ਯੂਰੋ ਪਾਕਿਸਤਾਨੀਆਂ ਤੋਂ ਘੰਟੇ ਦਾ ਜ਼ਿਆਦਾ ਹੀ ਮਿਲਦਾ। ਐਵਰੇਜ ਉਹ ਹੀ ਕੰਮ ਹੋਣਾ, ਤੇ ਮਤਲਬ ਤੁਸੀਂ ਜਿੱਦਣ ਕੰਮ ਕਰਨਾ ਜੇ ਉਦੋਂ ਤੁਹਾਨੂੰ ਪੈਸੇ ਲੱਭਣੇ ਨੇ, ਜਿੱਦਣ ਕੰਮ ਕੋਈ ਨਹੀਂ, ਬਾਰਿਸ਼ ਉਂਝ ਫਲ ਕੋਈ ਨਹੀਂ ਪਿਆ ਜਾਂ ਬਾਗ 'ਚ ਕੰਮ ਕੋਈ ਨਹੀਂ, ਤੁਹਾਡੇ ਘਰ ਹੀ ਸੁੱਤੇ ਹੋ ਤੁਸੀਂ। ਇਹ ਸਿਸਟਮ ਜੀ। ਠੀਕ ਹੈ, ਬਿਲਕੁਲ ਸਹੀ ਹੈ। ਅੱਛਾ ਗੁੱਲੂ ਭਾਈ, ਤੁਹਾਡੇ ਨਾਲ ਅੱਜ ਦੀ ਗੁਫ਼ਤਗੂ ਇੱਥੇ ਹੀ ਤਾਂਪਦੀਰ ਕਰਨੇ ਆ, ਤਾਂ ਕਿ ਵੀਡੀਓ ਬਹੁਤ ਹੀ ਲੰਬੀ ਨਾ ਹੋ ਜੇ। ਤੇ ਅਸੀਂ ਜਨਾਬ ਇੱਕ ਹੋਰ ਵੀਡੀਓ ਆਪਣੇ ਵਿਊਅਰਸ ਲਈ ਬਣਾਵਾਂਗੇ। ਤੇ ਮੈਂ ਦੁਬਾਰਾ ਕਹਿ ਰਿਹਾ ਕਿ ਤੁਸੀਂ ਇਹਨਾਂ ਦਾ ਚੈਨਲ ਇੱਕ ਵਾਰੀ ਜ਼ਰੂਰ ਵੇਖ ਲਓ। ਅਸੀਂ ਤੇ ਇਹਨਾਂ ਕੋਲ ਐਜ਼ ਅ ਗੈਸਟ ਇਨਫੋਰਮੇਸ਼ਨ ਲੈ ਰਹੇ ਹਾਂ ਨਾ। ਤੇ ਦੋਸਤੋ, ਇਹਨਾਂ ਨੇ ਗੁੱਲੂ ਵਲੌਗਸ ਤੋਂ ਲਿੰਕ ਵੀ ਮੈਂ ਡਿਸਕ੍ਰਿਪਸ਼ਨ 'ਚ ਦਿੱਤਾ, ਤੇ ਸਕਰੀਨ ਤੇ ਵੀ ਚੱਲਿਆ ਇਹਨਾਂ ਦਾ ਲਿੰਕ, ਮੈਂ ਸਕਰੀਨ ਤੇ ਵੀ ਦੇ ਦਿੱਤਾ। ਤੁਸੀਂ ਇਹਨਾਂ ਦਾ ਚੈਨਲ ਵੇਖ ਲਵੋ, ਤੇ ਜਦੋਂ ਸਰਚ ਕਰੋਗੇ ਨਾ, ਤੇ ਇਹ ਅਸੀਂ ਤੇ ਜਲਦੀ ਜਲਦੀ ਸਵਾਲ ਜਵਾਬ ਕਰਨੇ ਆ ਨਾ, ਕਿ ਤੁਹਾਡੇ ਟਾਈਮ ਨਾ ਜ਼ਿਆਦਾ ਲੱਗੇ। ਤੇ ਇਹਨਾਂ ਨੇ ਇੱਕ ਟੌਪਿਕ ਤੇ ਕੋਈ 4 ਵੀਡੀਓ ਪਾਈਆਂ ਨੇ, ਪੈਲੀਆਂ 'ਚ ਜਾ ਕੇ ਮੁੰਡਿਆਂ ਨੇ ਇੰਟਰਵਿਊ ਕੀਤੇ ਨੇ। ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਕੋਲ ਗਾਇਬ ਟਾਈਮ ਲਈਏ ਤੇ ਤੁਹਾਡੇ ਨਾਲ ਗੁਫ਼ਤਗੂ ਇਹਨਾਂ ਦੀ ਸ਼ੇਅਰ ਕਰਦੇ ਰਹੀਏ। ਅਸੀਂ ਇਹਨਾਂ ਦੀ ਆਪਣੀ ਸਟੋਰੀ ਵੀ ਜਿਹੜੀ ਨਾ ਤੁਹਾਡੇ ਨਾਲ ਸ਼ੇਅਰ ਕਰਾਂਗੇ, ਠੀਕ ਹੈ ਨਾ। ਜਿੱਥੇ ਰਹੋ ਖੁਸ਼ ਰਹੋ, ਆਪਣਾ ਕਮੈਂਟ ਜਿਹੜਾ ਕਰਕੇ ਤੇ ਜ਼ਰੂਰ ਸਾਨੂੰ ਦੱਸਿਓ ਕਿ ਤੁਹਾਨੂੰ ਵੀਡੀਓ ਕੈਸੀ ਲੱਗੀ। ਅੱਲਾ ਹਾਫਿਜ਼। ਓਕੇ ਜੀ, ਅੱਲਾ ਬਹੁਤ ਸ਼ੁਕਰੀਆ ਜੀ, ਬੇਗ ਸਾਹਿਬ ਬਹੁਤ ਸ਼ੁਕਰੀਆ ਜੀ, ਸਾਰਿਆਂ ਦਾ ਜਿਹੜੇ ਬੰਦੇ ਵੇਖ ਰਹੇ ਨੇ ਜੀ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ, ਓਕੇ ਜੀ, ਅੱਲਾ ਹਾਫਿਜ਼।